अस्सलाम वालेकुम। वालेकुम सलाम। प्यारे भाई की हाल है? अल्लाह दा करम भाईजान। की नाम है भाई दा? अली हसन चीमा। अली हसन साहब किन्ने साल तो तुसी जानवरां दा काम करदे हो पे? ਅਸੀਂ ਤਕਰੀਬਨ 10 ਤੋਂ 15 ਸਾਲ ਤੋਂ ਜਾਨਵਰਾਂ ਦਾ ਕੰਮ ਤੇ ਸ਼ੁਰੂ ਕੀਤਾ ਹੈ। माशाल्लाह इस टाइम किन्ने जानवर ने? ਹੈ ਨੇ ਕੋ 50 ਕੋ। ते 10-12 साल पहले किन्ने जानवरों तो काम शुरू किया है जी? ਸਾਡੇ ਕੋਲ ਤਕਰੀਬਨ 3-4 ਤੋਂ ਸ਼ੁਰੂ ਕੀਤਾ ਸੀ ਤੇ ਮਾਸ਼ਾਅੱਲਾ ਹੁਣ ਜਿਹੜਾ ਹੈ ਕੋ 50-60 ਹੋ ਗਏ ਨੇ। ते ए 3-4 तो इजाफा होया है कि कुछ खरीदे भी ने? ਨਹੀਂ ਖਰੀਦੇ ਵੀ ਨੇ ਤੇ ਇਜ਼ਾਫਾ ਵੀ ਹੋਇਆ। किन्ने क खरीदे ते किन्ना इजाफा होया? ਤਕਰੀਬਨ ਇਹ ਕਰ ਲਵੋ ਕਿ ਉਹਦਾ ਨਾਂ ਹੈ ਇਜ਼ਾਫਾ ਜਿਹੜਾ ਜਿੰਨਾ ਚੋਂ ਡੰਗਰਾਂ ਤੋਂ 15 ਹੋ ਗਏ ਹੋਣੇ ਨੇ ਤੇ ਬਾਕੀ ਕੋ ਖਰੀਦੇ ਨੇ ਕੋ ਨਾਲ ਲੈਣ ਦੇਣ ਦਾ ਵੀ ਕੰਮ ਸ਼ੁਰੂ ਕੀਤਾ ਇਹਨਾਂ। ਯਾਨੀ ਤੁਸੀਂ ਡੇਅਰੀ ਦੇ ਨਾਲ ਵਪਾਰ ਦਾ ਕੰਮ ਵੀ ਕਰਦੇ ਹੋ? ਜੀ ਬਿਲਕੁਲ ਕਰ ਰਹੇ ਹਾਂ। ਤੇ ਸਰ ਤੁਹਾਡਾ 10-12 ਸਾਲ ਦਾ ਤਜਰਬਾ ਕਿਹਦਾ ਰਿਹਾ ਹੈ? ਇਹ ਕੰਮ ਕਿਹਦਾ ਹੈ? ਕੰਮ ਠੀਕ ਹੈ। ਕੰਮ ਜਿਹੜਾ ਕਰਨ ਵਾਲਾ ਬੰਦਾ ਉਹਨੂੰ ਤਾਂ ਕਿਸੇ ਸ਼ੈ ਦਾ ਘਾਟਾ ਨਹੀਂ ਹੈ। ਬੜਾ ਮਜ਼ੇ ਵਾਲਾ ਕੰਮ ਹੈ। ਆਪਣਾ ਜਨਾਬ ਰੂਟੀਨ ਨਾਲ ਕਰੀਏ, ਰੂਟੀਨ ਨਾਲ ਆਪਣਾ ਦੁੱਧ ਸਾਡਾ ਜਾਂਦਾ ਤਕਰੀਬਨ ਡੇਲੀ ਦਾ ਕੋਈ 2-3 ਮਣ ਤੇ ਦੁੱਧ ਦਾ ਰੇਟ ਵੀ ਕਾਫੀ ਹੈ ਤੇ ਮਾਸ਼ਾਅੱਲਾ ਸਾਨੂੰ ਮਜ਼ਾ ਪਿਆਉਂਦਾ ਕੰਮ ਕਰਨ ਦਾ। ਜ਼ਬਰਦਸਤ। ਅੱਛਾ ਸਰ ਇਹ ਤੁਹਾਂ ਕਿਹਾ ਕਿ ਕੰਮ ਬੜਾ ਜ਼ਬਰਦਸਤ ਹੈ ਜੀ ਜੀ ਤੇ ਨਵੇਂ ਮੁੰਡਿਆਂ ਵਾਸਤੇ ਜਿਹੜੇ ਬੇਰੁਜ਼ਗਾਰ ਨੇ ਜੀ ਜੀ ਇੱਕ ਥੋੜਾ ਜਿਹਾ ਛੋਟਾ ਜਿਹਾ ਪਲਾਨ ਜਿਹਾ ਬਣਾ ਕੇ ਦੱਸੋ ਵੀ ਇੰਨੀਆਂ ਮੱਝਾਂ ਲੈ ਕੇ ਕਰਨ ਤੇ ਇੰਨਾ ਮੁਨਾਫਾ ਹੋ ਜਾਂਦਾ, ਇੰਨਾ ਖਰਚਾ ਹੋ ਜਾਂਦਾ ਤੇ ਇੰਨੀ ਕੁ ਮਿਹਨਤ ਕਰਨੀ ਪੈਂਦੀ ਹੈ। ਬਿਲਕੁਲ 2 ਮੱਝਾਂ ਹੋਣ ਤੇ ਸੋਹਣਾ ਗੁਜ਼ਾਰਾ ਹੁੰਦਾ ਹੈ। 2 ਮੱਝਾਂ ਦੁੱਧ ਦੇਣ ਨਾਲ ਉਹ ਤਕਰੀਬਨ 10 ਕਿਲੋ ਵੀ ਦੁੱਧ ਵੇਚੀਏ ਤੇ 1000 ਰੁਪਏ ਦਾ ਦੁੱਧ ਦੇ ਇੱਕ ਟਾਈਮ ਦਾ 2 ਮੱਝਾਂ ਦਾ। ਠੀਕ ਹੈ। ਦੋ ਟਾਈਮ ਦੁੱਧ ਵੇਚੀਏ ਤੇ 2000 ਰੁਪਏ ਦਾ ਦੁੱਧ ਬਣਦਾ ਤੇ 1000 ਰੁਪਏ ਦਾ ਖਰਚਾ ਨਹੀਂ ਹੁੰਦਾ। ਮੱਝਾਂ 2 ਬੜਾ ਵੀ ਖਾਣਗੀਆਂ ਨਾ ਹਾਂ ਤੇ ਬੜਾ ਕਰਨਗੀਆਂ ਤਾਂ 700-800 ਰੁਪਏ ਦਾ ਉਹ ਖਾ ਲੈਣਗੀਆਂ ਰਾਸ਼ਨ। 2 ਮੱਝਾਂ ਠੀਕ ਹੈ। 2 ਤੋਂ ਬਾਕੀ ਸਾਰੀ ਬਚਤ ਹੀ ਹੈ। ਯਾਨੀ ਅਗਰ ਬੜਾ ਖਾਣ ਤੇ 400 ਰੁਪਏ ਖਾਂਦੀਆਂ ਨੇ। ਅੱਛਾ 500 ਕਰ ਲਓ, 400-500 ਇੰਨਾ ਹੀ ਖਾਂਦੀਆਂ ਨੇ। ਤੇ ਉਹਦੇ ਵਿੱਚ ਕਿਹੜਾ ਖਰਚਾ ਹੁੰਦਾ ਹੈ? ਉਹਦੇ ਵਿੱਚ ਖਰਚਾ ਇਹ ਹੈ ਕਿ ਇੱਕ ਵੰਡੇ ਦਾ ਤੋੜਾ ਲਈਏ, ਇੱਕ 1650 ਦਾ ਵੰਡੇ ਦਾ ਤੋੜਾ ਹੁੰਦਾ ਹੈ। ਹੁਣ ਤੇ ਵੰਡੇ ਦੀਆਂ ਆਈਟਮਾਂ ਵੀ ਕਾਫੀ ਨੇ। ਅੱਛਾ ਜਿਹੜੀ ਆਈਟਮ ਇਸਤੇਮਾਲ ਕਰੋ ਕੋਈ ਜਿਹੜਾ ਸਾਨੂੰ ਦੁੱਧ ਦੇ ਵਿੱਚ ਇਜ਼ਾਫਾ ਕਰੇ, ਉਹ ਜਾਨਵਰ ਦੀ ਜਿਹੜੀ ਹੈ ਨਾ ਉਹਦਾ ਨਾਂ ਹੈ ਪੈਦਾਵਾਰ ਜਾਂ ਜਾਨਵਰ ਨੂੰ ਰੱਖੇ ਤੰਦਰੁਸਤ। ਜ਼ਬਰਦਸਤ। ਉਹ ਜਿਹੜਾ ਵੰਡਾ ਇਸਤੇਮਾਲ ਕਰੋ ਤੇ ਉਹ 1600-1650 ਤੱਕ ਵੰਡੇ ਦੀ ਬੋਰੀ ਆਉਂਦੀ ਹੈ। ਉਹ 10 ਦਿਨ ਜਾਂਦੀ ਹੈ। ਠੀਕ ਹੈ। ਠੀਕ ਹੈ। ਉਸ ਹਿਸਾਬ ਦੇ ਨਾਲ ਆਪਣਾ ਤੁਸੀਂ ਵੰਡੇ ਨੂੰ ਪਾ ਲਵੋ ਠੀਕ ਹੈ। ਤੇ ਵੰਡੇ ਦੀ ਐਵਰੇਜ ਕੱਢ ਲਵੋ। ਉਹ ਤੇ ਬੰਦਾ ਜਿਹੜਾ ਕੰਮ ਸ਼ੁਰੂ ਕਰਨਾ ਉਹਨੇ ਥੋੜੀ ਬਹੁਤੀ ਆਪਣੀ ਅਕਲ ਦੇ ਮੁਤਾਬਕ ਉਹਨੇ ਥੋੜੀ ਜਿਹੀ ਕੰਮ ਦੀ ਵੰਡ ਕੱਢਣੀ ਹੈ। ਠੀਕ ਹੈ। ਤੇ ਨਸਲਾਂ ਕਾਫੀ ਸਾਰੀਆਂ ਨੇ ਜਿਹੜੀਆਂ ਜ਼ਿਆਦਾ ਨਸਲ ਜਿਹੜੀ ਦੁੱਧ ਦਿੰਦੀ ਹੈ ਨਾ ਆਰਫ ਵਾਲੇ ਸਾਈਡ ਦੀ, ਨੀਲਮ ਰਾਵੀ ਇਸ ਸਾਈਡ ਜਿਹੜੀ ਨਸਲ ਹੈ ਨਾ ਉਹ ਦੁੱਧ ਦਿੰਦੀ ਹੈ। ਹਾਂ ਹਾਂ। ਤੇ ਉਹ ਜਿਹੜੀ ਹੈ ਨਾ ਐਸਾ ਸਾਡੇ ਇਸ ਇਲਾਕੇ ਦੀ ਆਪਣੇ ਸਿਆਲਕੋਟ ਹੋ ਗਿਆ ਜਾਂ ਆਪਣਾ ਇਹ ਸਾਡਾ ਏਰੀਆ ਹੋ ਗਿਆ ਗੁਜਰਾਤ, ਗੁਜਰਾਂਵਾਲਾ ਡਿਵੀਜ਼ਨ, ਜੀ ਜੀ ਇਸ ਏਰੀਏ ਦੀ ਜਿਹੜੀ ਮੱਝ ਨਾ ਇਹ ਘੱਟ ਦੁੱਧ ਦਿੰਦੀ ਹੈ ਤਾਂ ਕਿ ਉਸ ਜੂ ਦਾ ਪੱਠਾ ਵੀ ਭਾਰਾ ਤੇ ਜਿਹੜਾ ਡੰਗਰ ਉੱਥੋਂ ਲਿਆ ਜਾਵੇ ਨਾ ਅਸੀਂ ਉੱਥੋਂ ਲਿਆ ਕੇ ਤੇ ਇੱਥੇ ਸੇਲ ਕਰ ਰਹੇ ਹਾਂ। ਅੱਛਾ ਠੀਕ ਹੈ। ਉਹ ਜਿਹੜਾ ਡੰਗਰ ਹੈ ਨਾ ਉਹ ਆਪਣਾ ਜਨਾਬ ਦੁੱਧ ਵੀ ਦਿੰਦਾ, ਆਪਣਾ ਉਹਦੀ ਪੈਦਾਵਾਰ ਵੀ ਠੀਕ ਹੈ। ਉਹ ਬੜਾ ਮਜ਼ਾ ਆਉਂਦਾ ਡੰਗਰ ਰੱਖਣ ਦਾ। ਤੇ ਬਾਕੀ ਅੱਲਾ ਖੈਰ ਖੈਰ ਰੱਖੇ ਤੇ ਅੱਲਾ ਜਿਹੜੇ ਕੰਮ ਦੀ ਨਜ਼ਰਸਵਾਲੀ ਕਰੇ ਉਹ ਤੇ ਕੰਮ ਦਾ ਫਿਰ ਬੜਾ ਹੀ ਮਜ਼ਾ ਨਾ। ਤੇ ਨਾਲੇ ਇਸ ਮਾਲ 'ਚ ਘਾਟਾ ਕੋਈ ਨਹੀਂ। ਜਿਹੜੇ ਬੰਦੇ ਵੀ ਕਰ ਲੈਣਾ ਨਾ ਉਹਨੇ ਇਹਦੇ 'ਚ ਘਾਟਾ ਕੋਈ ਨਹੀਂ। ਯਾਨੀ ਇਸ ਕੰਮ 'ਚ ਘਾਟਾ ਕੋਈ ਨਹੀਂ। ਜੀ ਬਿਲਕੁਲ ਕੋਈ ਨਹੀਂ। ਜ਼ਿੰਦਾਬਾਦ ਜ਼ਿੰਦਾ ਮਾਲ ਹੈ। ਅੱਛਾ ਸਰ ਇਹ ਦੱਸੋ ਕਿ ਤੁਸੀਂ ਕਿੰਨਾ ਕੁ ਵੰਡਾ ਪਾਉਂਦੇ ਹੋ ਫੀ ਜਾਨਵਰ? ਇਹ ਫੀ ਜਾਨਵਰ ਨੂੰ 5 ਕਿਲੋ ਜਿਹੜਾ ਨਾ ਮੱਝ ਨੂੰ ਇੱਕ ਟਾਈਮ ਪਾਇਆ ਜਾਂਦਾ ਹੈ। ਅੱਛਾ। ਤੇ ਉਹ ਫਿਰ ਕਈ ਜਾਨਵਰ ਹੁੰਦੇ ਨੇ ਕੋਈ ਪੱਠੇ ਦਾ ਵੀ ਹਿਸਾਬ ਹੁੰਦਾ ਨਾ। ਜੇ ਉਧਰੋਂ ਪੱਠਾ ਹਰਾ ਘੱਟ ਹੋਵੇ, ਕੋਈ ਤੂੜੀ ਹੋਵੇ ਸੁੱਕੀ ਉਧਰੋਂ ਪਾਈ ਹੋਵੇ ਤੇ ਫਿਰ 2 ਕਿਲੋ ਵੱਧ ਵੀ ਕਰ ਲਈਦਾ। ਅੱਛਾ। ਤੇ ਜੇ ਨਾ ਹੋਵੇ ਤਾਂ ਕੋਈ 2 ਕਿਲੋ ਘਟਾ ਵੀ ਲਈਦਾ। ਜੇ ਪੱਠਿਆਂ ਦੀ ਨਿਸਬਤ ਵੇਖ ਲਈਦਾ ਨਾ ਕਿ ਸਾਡੇ ਪੱਠਿਆਂ ਦੀ ਕੀ ਨਜ਼ਾਕਤ ਹੈ। ਇੱਕ ਟਾਈਮ ਦਾ 5 ਕਿਲੋ ਜਾਂ ਦੋਵਾਂ ਦਾ? ਇੱਕ ਟਾਈਮ ਦਾ। ਤੇ ਫਿਰ 2 ਟਾਈਮਾਂ ਦਾ 10 ਕਿਲੋ ਹੋ ਗਿਆ। ਜੀ ਬਿਲਕੁਲ ਹੋ ਤੇ ਕਈ ਸਿਆਣੇ ਕਹਿੰਦੇ ਨੇ ਬਹੁਤਾ ਵੰਡਾ ਵੀ ਖਰਾਬ ਲੱਗਦਾ। ਤੁਸੀਂ ਕੀ ਕਹਿੰਦੇ? ਐਸੀ ਗੱਲ ਨਹੀਂ। ਬੰਦਾ ਹੁਣ ਘਿਓ ਖਾਵੇ ਤਾਂ ਉਹ ਖਰਾਬ ਹੁੰਦਾ। ਆਂਦੇ ਬੰਦਾ ਫਿੱਟ ਜਾਂਦਾ। ਨਹੀਂ ਬੰਦਾ ਹੁਣ ਫਸਲ ਨੂੰ ਬਹੁਤੀ ਤਾਕਤ ਮਿਲ ਜਾਏ ਤੇ ਉਹ ਫਿਰ ਫਲ ਫਰੂਟ ਨਹੀਂ ਪੈਦਾ ਕਰਦੀ। ਨਹੀਂ ਬਿਲਕੁਲ ਕੋਈ ਐਸੀ ਗੱਲ ਨਹੀਂ। ਉਹਦਾ ਨਾ ਜਿੰਨਾ ਵੀ ਖਾਦਾ ਜੋ ਨਾ ਪਾਣਾ ਜੇ ਪਾਇਆ ਦਾ ਸੇਵਾ ਦਾ ਮੇਵਾ। ਅੱਛਾ ਜੀ। ਅੱਛਾ ਸਰ ਇਹ ਦੱਸੋ ਕਿ ਤੁਸੀਂ ਜਿਹੜੇ ਇਹਨਾਂ ਦੇ ਜਾਨਵਰਾਂ ਦੇ ਕੱਟੀਆਂ ਕੱਟੇ ਨੇ, ਦੁੱਧ ਦੀ ਤਾਂ ਤੁਸੀਂ ਗੱਲ ਕਰ ਲਈ ਨਾ, ਵੰਡਾ ਪਾ ਲਿਆ ਤੇ ਦੁੱਧ ਵੇਚ ਲਿਆ। ਜੀ ਜੀ। ਕੱਟੀਆਂ ਦਾ ਕੀ ਕਰਦੇ ਹੋ? ਉਹਨਾਂ ਨੂੰ ਪਾਲਦੇ ਹੋ ਕਿ ਉਹਨਾਂ ਨੂੰ? ਕੱਟੀਆਂ ਕੱਟੇ ਭਜਨ ਬੜੇ ਪੈਸੇ ਬਣਦੇ ਨੇ। ਜੇ ਫਰਜ਼ ਕੀਤਾ ਦੁੱਧ ਵੇਚ ਲਈਏ ਨਾ ਜੀ ਤੇ ਫਿਰ ਵੀ ਪੈਸੇ ਛੇਤੀ ਬਣ ਜਾਂਦੇ ਨੇ। ਉਹ ਜਿਹੜਾ ਜਾਨ ਨੂੰ ਦੁੱਧ ਛੱਡਿਆ ਹੁੰਦਾ ਉਹ ਕਦੀ ਖਤਾਈ ਨਹੀਂ ਜਾਂਦਾ। ਅੱਛਾ। ਜਾਨ ਨੂੰ ਦੁੱਧ ਜਿਹੜਾ ਛੱਡ ਲਈਏ ਉਹ ਇੱਕ 6 ਮਹੀਨਿਆਂ ਬਾਅਦ ਜਾਨ ਦੀ ਇਕੱਠੀ ਰਕਮ ਬਣ ਜਾਂਦੀ ਹੈ। ਠੀਕ ਹੈ। ਠੀਕ ਹੈ। ਤੇ ਜਾਨ ਨੂੰ ਦੁੱਧ ਛੱਡਣਾ ਚਾਹੀਦਾ। ਚਲੋ 2 ਅਗਲੇ ਥਣ ਜਿਹੜੇ ਨੇ ਉਹ ਜਾਨਵਰ ਬੱਚੇ ਨੂੰ ਛੱਡ ਦਿਓ ਜਾਨ ਨੂੰ ਤੇ ਪਿਛਲੇ ਝੋਲੇ ਹੀ ਹੈ ਨਾ। ਅੱਛਾ। ਤੇ ਤਾਂ ਵੀ ਆਪਣਾ ਭਾਜ ਸਾਡਾ ਸਰਕਟ ਪਿਆ ਚੱਲਦਾ ਜੀ। ਪਿਆ ਚੱਲਦਾ। ਤੇ ਜੇ ਉਹ 2 ਥਣ ਅਸੀਂ ਕੱਟੇ ਨੂੰ ਛੱਡ ਦਿੰਦੇ ਆ ਜੀ ਤੇ ਫਰਜ਼ ਕਰੋ ਸਾਡਾ ਉਹਦੇ 'ਚ ਟੁੱਟ ਜਾਂਦਾ 500-700 ਦਾ ਦੁੱਧ ਚਲਾ ਜਾਂਦਾ ਹੈ ਤੇ ਕਿਆ ਸਾਡਾ ਜਾਨਵਰ 500-700 ਦਾ ਇਜ਼ਾਫਾ ਕਰ ਜਾਂਦਾ? ਉਹ ਡਬਲ ਕਰੇਗਾ ਭਾਜੀ। ਵਾਕਈ ਡਬਲ ਕਰੇਗਾ। ਲੋਕ ਕਹਿੰਦੇ ਨੇ ਨੁਕਸਾਨ ਕਰਦਾ ਹੈ। ਨਹੀਂ ਲੋਕ ਨਹੀਂ ਕਹਿੰਦੇ। ਉਹ ਗੁੱਜਰ ਜਿਹੜਾ ਕਹਿੰਦੇ ਨੇ ਜਿਹੜਾ ਥੋੜੇ ਜਿਹੜਾ ਤਬਕੇ ਦਾ ਤਲਕ ਰੱਖਦੇ ਨੇ ਤੇ ਜਿਹੜੇ ਅਸੀਂ ਜੱਟ ਆ ਨਾ ਅਸੀਂ ਲੋਕ ਨਹੀਂ ਆਂਦੇ ਸਾਨੂੰ ਤਾਂ ਬੜਾ ਜਾਵਾਂ ਦਾ ਹੀ ਪ੍ਰੋਫਿਟ ਹੈ।
ਠੀਕ ਹੈ ਜੀ ਇੱਕ ਫਰਜ਼ ਕੀਤਾ 1.5 ਲੱਖ ਦੀ ਜਾਂ 2 ਲੱਖ ਦੀ ਮੱਝ ਲਿਆਉਨੇ ਆ ਜੀ ਉਹਦਾ ਇੱਕ 50-60 ਹਜ਼ਾਰ ਦਾ ਸੀਜ਼ਨ ਦਾ ਦੁੱਧ ਵੀ ਪੀ ਲੈਂਦੇ ਆ, ਲੱਖ ਦਾ ਦੁੱਧ ਪੀ ਲੈਂਦੇ ਆ, ਤੇ ਬਾਅਦ ਚ ਫੇਰ ਜੇ 30-40-50 ਹਜ਼ਾਰ ਦਾ ਜਾ ਵੇਚ ਲਈਏ ਤਾਂ ਡੰਗਰ ਮਹਿੰਗਾ ਤਾਂ ਕੋਈ ਨਾ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਜਦੋਂ ਤੁਹਾਡਾ ਜਾ ਲੈ ਗਏ ਨੇ 50-60 ਹਜ਼ਾਰ ਦਾ ਤੇ ਨਾਲ ਮੱਝ ਵੀ ਤੇ 80-90 ਹਜ਼ਾਰ ਦੀ ਹੋ ਜਾਣੀ ਹੈ, ਤੇ ਦੁੱਧ ਕਿੱਥੇ ਦੁੱਧ ਨਹੀਂ ਪੀਤਾ। ਦੁੱਧ ਕਿੰਨਾ ਕੁ ਦੇ ਛੱਡਦੀ ਇੱਕ ਸੂਬੇ ਚ ਮੱਝ? ਦੁੱਧ ਭਾਜੀ ਉਹ ਨਸਲ ਹੁੰਦੀ ਹੈ, ਜਿੰਨਾ ਕੁ ਗੁੜ ਪਾਣਾ ਚ ਉਹਨਾਂ ਕੁ ਮਿੱਠਾ ਹੁੰਦਾ। ਆਰਫ ਵਾਲੇ ਦੀ ਕਿੰਨਾ ਕੁ ਦੇ ਛੱਡਦੀ? ਆਰਫ ਵਾਲੇ ਦੀ ਛੱਡਦੀ ਹੈ ਭਾਜੀ ਕੁਦਾ ਨਾ 16 ਕਿਲੋ ਵੀ ਦਿੰਦੀ ਹੈ, 15 ਕਿਲੋ ਵੀ ਦਿੰਦੀ ਹੈ। ਨਹੀਂ ਪੂਰੇ ਸੂਬੇ ਚ? ਪੂਰੇ ਸੂਏ ਦਾ ਭਾਜੀ ਹਿਸਾਬ ਕਰ ਲਵੋ 12 ਕਿਲੋ ਨੂੰ ਜ਼ਰਬ ਦੇ ਲਵੋ ਪੂਰੇ ਸਾਲ ਨਾਲ। ਸਾਲ ਦੁੱਧ ਦੇ ਛੱਡਦੀ ਆਰਫ ਵਾਲੇ ਦੀ ਮੱਝ? ਸਾਲ ਨਾ ਦੇ ਤੇ 7-8 ਮਹੀਨੇ ਤੇ ਕਿਤੇ ਨਹੀਂ ਨਾ ਗਏ। 8 ਮਹੀਨੇ ਅਗਰ ਦੇ ਤੇ ਬਣਦਾ 12-36 360 ਰੁਪਏ 8। ਚਲੋ ਇਹ ਕੱਢ ਲੈਣ ਜਿਹੜੇ ਵੇਖਣ ਵਾਲੇ ਨੇ, ਤੇ ਉਹਨਾਂ ਕੁ ਦੁੱਧ ਸਾਨੂੰ ਮਿਲ ਜਾਂਦਾ ਹੈ। ਦੁੱਧ ਦਾ ਰੇਟ ਇੱਥੇ ਕੀ ਹੈ? ਦੁੱਧ ਦਾ ਰੇਟ ਜੀ ਇੱਥੇ 80 ਰੁਪਏ ਜੀ। ਅੱਛਾ ਇਹ ਦੱਸੋ ਕਿ ਜਿਹੜਾ ਇੱਕ ਜਾਨਵਰ ਅਸੀਂ ਦੁੱਧ ਵਾਸਤੇ ਪਾਲਨੇ ਉਹ ਫਾਇਦੇਮੰਦ ਹੈ ਜਾਂ ਗੱਭਣ ਕਰਕੇ ਸੇਲ ਕਰਨਾ ਉਹਦੇ 'ਚ ਜ਼ਿਆਦਾ ਮੁਨਾਫਾ ਹਾਸਲ ਹੁੰਦਾ? ਗੱਭਣ ਵਾਲੀ 'ਚ ਤਾਂ ਜ਼ਰਾ ਡਬਲ ਹੋ ਜਾਂਦੇ ਨੇ ਨਾ, ਤੇ ਦੁੱਧ ਵਾਲੀ ਤੇ ਇਹ ਹੁੰਦਾ ਫਿਰ ਤੇਰਾ ਕੋ ਬਾਅਦ ਜਿਹੜਾ ਨਿਕਲੇ ਨਾ ਤੇ ਫਿਰ ਉਹ ਗੁੱਛ ਦੇ ਪਾ ਜਾਂਦੀ ਹੈ। ਅੱਛਾ ਪਰ ਲੇਕਿਨ ਪੈਸੇ ਪੂਰੇ ਕਰ ਜਾਂਦੀ। ਗੱਲ ਕਰਨ ਦਾ ਮਕਸਦ ਇਹ ਵੇ ਕਿ ਜਿਹੜਾ ਇਸ ਮਾਲ 'ਚ ਘਾਟਾ ਕੋਈ ਨਹੀਂ, ਅੱਲਾ ਇਹਨੂੰ ਜ਼ਿੰਦਗੀ ਤੰਦਰੁਸਤੀ ਦੇਵੇ, ਤੇ ਬਾਕੀ ਇਸ ਮਾਲ 'ਚ ਘਾਟਾ ਕੋਈ। ਤੁਹਾਡਾ ਕੀ ਤਜਰਬਾ ਕਹਿੰਦਾ ਹੈ ਵੀ ਮਾਲ ਇੱਕ ਮਾੜਾ ਜਾਨਵਰ ਲੈ ਕੇ ਉਹਨੂੰ ਤਿਆਰ ਕਰਕੇ ਗੋਸ਼ਤ ਵਾਸਤੇ ਵੇਚਣਾ ਚਾਹੀਦਾ ਹੈ ਜਾਂ ਗੱਭਣ ਕਰਕੇ ਵੇਚਣ 'ਚ ਮੁਨਾਫਾ ਜ਼ਿਆਦਾ ਜਾਂ ਦੁੱਧ ਵਾਲੇ ਕਾਰੋਬਾਰ 'ਚ ਜ਼ਿਆਦਾ ਫਾਇਦਾ? ਇਹ ਦੁੱਧ ਵਾਲੇ 'ਚ ਜ਼ਿਆਦਾ। ਦੁੱਧ ਵਾਲੇ ਜ਼ਿਆਦਾ ਫਾਇਦਾ। ਅੱਛਾ ਇੱਕ ਗਾਵਾਂ ਮਾਲ ਲੋਕ ਰੱਖਦੇ ਨੇ ਦੁੱਧ ਦੇ ਹਿਸਾਬ ਨਾਲ, ਉਹ ਗਾਂ ਵਾਲਾ ਹਿਸਾਬ ਠੀਕ ਹੈ ਜਾਂ ਮੱਝ ਵਾਲਾ ਖਾਤਾ ਸਹੀ ਹੈ? ਦੇਖੋ ਜੀ ਗਾਵਾਂ ਦਾ ਡੇਅਰੀ ਵਾਲਾ ਸਿਸਟਮ ਹੋਰ ਹੁੰਦਾ ਹੈ। ਉਹ ਗਾਵਾਂ ਦਾ ਜਿਹੜਾ ਡੇਅਰੀ ਤੋਂ ਬਗੈਰ ਨਹੀਂ ਕੰਮ ਚੱਲਦਾ, ਤਾਂ ਕਿ ਉਹ ਥੋੜ੍ਹਾ ਜਿਹਾ ਕੱਚੇ ਪੱਕੇ ਤੋਂ ਬੜਾ ਪਰਹੇਜ਼ ਕਰਦੀਆਂ ਨੇ ਗਿੱਲੇ ਸਿਸਟਮ ਤੋਂ। ਤੇ ਉਹ ਇਹ ਵੇ ਕਿ ਜਿਹੜਾ ਨਾ ਮੱਝਾਂ ਵਾਲਾ ਸਿਸਟਮ ਸਾਨੂੰ ਲੋਕਾਂ ਨੂੰ ਸਮਝ ਚਾਹੀਦਾ, ਤਾਂ ਕਿ ਆਹ ਥੋੜ੍ਹੇ ਜਿਹੇ ਪੈਸਿਆਂ ਤੋਂ ਜਿਹੜਾ ਆਪਣਾ ਕੰਮ ਸ਼ੁਰੂ ਕੀਤਾ ਹੁੰਦਾ ਹੈ। ਤੇ ਜਿਹੜਾ ਗਾਵਾਂ ਵਾਲਾ ਕੰਮ ਹੈ ਉਹ ਡੇਅਰੀ ਤੋਂ ਬਗੈਰ ਨਹੀਂ ਕਾਮਯਾਬ, ਤਾਂ ਕਿ ਉਹ ਖੁਰਾਕ ਉਹਨੂੰ ਪਾਈ ਜਾਂਦੀ ਹੈ। ਦੂਸਰੇ ਨੰਬਰ 'ਤੇ ਉਹਦੇ ਰਹਿਣ ਦਾ ਤਰੀਕਾਕਾਰ ਸ਼ੈੱਡ ਦੇ ਥੱਲੇ ਉਹਨੇ ਰਹਿਣਾ ਹੁੰਦਾ ਹੈ, ਉਹਦਾ ਥੋੜ੍ਹਾ ਜਿਹਾ ਸਿਸਟਮ ਹੋਰ ਹੈ। ਉਹ ਜ਼ਿਆਦਾ ਪੈਸੇ ਵਾਲਾ ਬੰਦਾ ਕੰਮ ਕਰ ਸਕਦਾ, ਥੋੜ੍ਹਿਆਂ ਪੈਸਿਆਂ ਨਾਲ ਉਹ ਪ੍ਰੋਗਰਾਮ ਨਹੀਂ ਬਣਦਾ। ਯਾਨੀ ਤੁਹਾਡਾ ਕਹਿਣ ਦਾ ਮਕਸਦ ਹੈ ਕਿ ਇਹਨਾਂ ਦੀ ਤਬੀਅਤ ਗੁਜਰਾਂ ਨਾਲ ਮਿਲਦੀ ਹੈ, ਇਸ ਤਰ੍ਹਾਂ ਕਰਕੇ ਜ਼ਰਾ ਇਹ ਮੱਝ ਜਿਹੜੀ ਹੈ ਨਾ ਇਹ ਹੋ ਜਾਂਦੀ ਹੈ, ਗੁਜ਼ਾਰਾ ਚੱਲ ਜਾਂਦਾ। ਮੱਝ ਦਾ ਚੱਲ ਜਾਂਦਾ। ਠੀਕ। ਅੱਛਾ ਜੱਟ ਸਾਹਿਬ ਇੱਕ ਗੱਲ ਦੱਸੋ, ਤੁਸੀਂ ਨਾਲ ਜਾਨਵਰ ਰੱਖੇ ਨੇ ਇਹਨਾਂ ਦਾ ਦੁੱਧ ਵੀ ਸੇਲ ਕਰਦੇ ਹੋ, ਜੀ ਜੀ ਨਾਲ ਤੁਹਾਡਾ ਵਪਾਰ ਦਾ ਵੀ ਕੰਮ ਹੈ। ਜੀ ਜੀ ਗੱਲ ਜਿਹੜਾ ਨਾ ਸਹੀ ਹਕੀਕਤ 'ਚ ਦੱਸਣੀ ਹੈ, ਜ਼ਿਆਦਾ ਫਾਇਦਾ ਵਪਾਰ ਵਿੱਚ ਹੁੰਦਾ ਹੈ ਜਾਂ ਕਿ ਦੁੱਧ ਦੇ ਕਾਰੋਬਾਰ 'ਚ ਵੇ? ਇੱਕ ਹੋਰ ਸਵਾਲ ਐਡ ਕਰਾਂ ਦਾ, ਨਾਲੇ ਕਿਹੜਾ ਬੰਦਾ ਵਪਾਰ ਕਰ ਸਕਦਾ ਹੈ ਤੇ ਕਿਹੜਾ ਬੰਦਾ ਜਿਹੜਾ ਨਾ ਜਾਨਵਰ ਦੁੱਧ ਦਾ ਕਾਰੋਬਾਰ ਕਰ ਸਕਦਾ ਹੈ? ਭਾਜੀ ਵਪਾਰ ਉਹ ਬੰਦਾ ਕਰ ਸਕਦਾ ਕਿ ਜਿਹੜਾ ਥੋੜ੍ਹਾ ਜਿਹਾ ਹੌਂਸਲੇ ਕੋ ਕੰਮ ਲਵੇ ਔਰ ਆਪਣੇ ਦਿਲ ਨੂੰ ਸਮਝਾ ਕੇ ਤੇ ਠੰਡੀ ਤਬੀਅਤ ਨਾਲ ਜਿਹੜਾ ਬੰਦਾ ਰੱਖੇ। ਜਿਹੜਾ ਬੰਦਾ ਕਾਲਾ ਪਾਈਏ ਉਹ ਵਪਾਰ 'ਚ ਕਾਮਯਾਬ ਨਹੀਂ ਹੈ। ਠੀਕ ਹੈ। ਤੇ ਬਾਕੀ ਗੱਲ ਜਿਹੜੀ ਦੁੱਧ ਵਾਲੀ ਹੈ, ਦੁੱਧ ਵਾਲੀ ਅੱਲਾ ਖੈਰ ਖੈਰ ਰੱਖੇ, ਤੇ ਦੁੱਧ ਵਾਲਾ ਕੰਮ ਠੀਕ ਹੈ, ਸਾਨੂੰ ਤਾਂ ਸਮਝ ਆਉਂਦਾ ਦੁੱਧ ਵਾਲਾ। ਵਪਾਰ ਦੇ ਵਿੱਚ ਕੋਈ ਐਸੀ ਗੱਲ ਨਹੀਂ ਕਦੀ ਲੱਗ ਗਿਆ ਕਦੀ ਨਾ ਲੱਗ ਗਿਆ, ਪਰ ਲੇਕਿਨ ਇਹ ਵਪਾਰ ਜਿਹੜੇ ਬੰਦੇ ਨੂੰ ਸਮਝ ਆਵੇ ਉਹਨੂੰ ਕਰਨਾ ਚਾਹੀਦਾ, ਜਾਂ ਉਹ ਕਰੇ ਤਾਂ ਉਹਨੂੰ ਠੀਕ ਹੈ। ਸਾਨੂੰ ਅੱਲਾ ਦੀ ਮਿਹਰਬਾਨੀ ਨਾ ਕਦੀ ਵਪਾਰ 'ਚੋਂ ਕਦੀ ਘਾਟਾ ਪਿਆ ਤੇ ਨਾ ਕਦੀ ਦੁੱਧ 'ਚੋਂ ਪਿਆ। ਮਾਸ਼ਾਅੱਲਾ। ਤੇ ਜ਼ਿਆਦਾ ਇਨਵੈਸਟਮੈਂਟ ਵਪਾਰ ਵਾਸਤੇ ਚਾਹੀਦੀ ਹੈ ਜਾਂ ਕਿ ਦੁੱਧ ਦੇ ਕਾਰੋਬਾਰ ਵਾਸਤੇ? ਦੇਖੋ ਜੀ ਪੈਸੇ ਮਾਮੂਲੀ ਜੀ ਵੀ ਮੱਝ ਲਈਏ ਤਾਂ 2.5-2 ਲੱਖ ਰੁਪਏ ਦੀ ਮੱਝ ਹੈ, ਤੇ ਉਹਦੇ ਵਾਸਤੇ ਪੈਸੇ ਤਾਂ ਜ਼ਰੂਰੀ ਨੇ ਦੋਵਾਂ ਕੰਮ ਵਾਸਤੇ। ਠੀਕ ਹੈ। ਅੱਛਾ ਆਪਣੀ ਡੇਲੀ ਦੀ ਰੂਟੀਨ ਦੱਸੋ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਨਵਰਾਂ ਨੂੰ ਕਿੰਜ ਦੇਖਭਾਲ ਕਰਦੇ ਹੋ? ਜਾਨਵਰਾਂ ਦੀ ਦੇਖਭਾਲ ਇਹ ਜੀ ਸਵੇਰ ਉੱਠ ਕੇ ਇਹਨਾਂ ਦਾ ਧਾਰ ਛਰ ਕੱਢ ਕੇ ਇਹਨਾਂ ਨੂੰ ਚਾਰਾ ਡਾਲ ਦੇਈਦਾ, ਠੀਕ ਹੈ। ਤੇ ਤਕਰੀਬਨ 7-8 ਵਜੇ ਨਾਲ ਇਹਨਾਂ ਨੂੰ ਫਿਰ ਪਾਣੀ ਛਾਣੀ ਵਹਾ ਕੇ ਪਿੱਛਾ ਬੰਨ੍ਹ ਦੇਈਦਾ, ਠੀਕ ਫਿਰ 1 ਵਜੇ ਪੱਠੇ ਪਾ ਲਈਦੇ ਨੇ, ਠੀਕ ਹੋ ਤੇ ਗਿਆ। ਉਸ ਤੋਂ ਬਾਅਦ ਫਿਰ 4 ਵਜੇ 3-4 ਵਜੇ ਧਾਰਾਂ ਕੱਢ ਲਈਦੀਆਂ ਨੇ, ਸਾਰਾ ਕੱਢ ਕੇ ਫਿਰ ਆਪਣਾ ਬਾਅਦ ਪਿੱਛਾ ਬੰਨ੍ਹ ਦੇਈਦੇ ਨੇ। ਅੱਛਾ ਇੰਨੇ ਅਰਸੇ ਤੋਂ ਤੁਸੀਂ ਜਾਨਵਰ ਰੱਖੇ ਨੇ, ਜੀ ਜਾਨਵਰਾਂ ਦੇ ਕੰਮ 'ਚ ਕਿਹੜੇ ਮੁਸ਼ਕਲਾਤ ਆਉਂਦੀਆਂ ਨੇ? ਜਾਨਵਰਾਂ ਦੀ ਮੁਸ਼ਕਲਾਤ ਇਹ ਹੈ ਜਦੋਂ ਕੋਈ ਬਦਲ ਪਾਈਏ ਤਾਂ ਥੋੜ੍ਹਾ ਜਿਹਾ ਕੰਮ ਔਖਾ ਹੋ ਜਾਂਦਾ, ਹੋਰ ਕੋਈ ਨਾ ਕੰਮ ਤੇ ਠੀਕ ਹੀ ਹੈ। ਅੱਛਾ ਸਾਡੇ ਮੁਲਾਜ਼ਮ ਨੇ, ਅਸੀਂ ਮੁਲਾਜ਼ਮ ਰੱਖੇ ਨੇ, ਸਾਡਾ ਕੰਮ ਠੀਕ ਹੈ ਚੱਲਦਾ। ਮੁਲਾਜ਼ਮ ਰੱਖ ਕੇ ਤੇ ਬੱਚਤ ਉਸ ਹਿਸਾਬ ਦੀ ਹੋ ਜਾਂਦੀ ਹੈ? ਨਹੀਂ ਠੀਕ ਹੈ, ਬੱਚਤ ਵਾਲਾ ਕੰਮ ਠੀਕ ਹੈ। ਪਰ ਕੀਤਾ ਹੈ ਕਿ 2 ਕਿਲੋ ਦੁੱਧ ਰੋਜ਼ਾਨਾ ਦਾ ਵੇਚ ਕੇ ਤੇ ਉਹ ਤਨਖਾਹ ਪੂਰੀ ਹੋਈ ਜਾਵੇ ਮੁਲਾਜ਼ਮ ਦੀ, ਉਹ ਕੋਈ ਮਹਿੰਗਾ ਤਾਂ ਨਹੀਂ ਨਾ। ਸਹੀ ਹੋ ਗਿਆ। ਤੇ ਜਾਨਵਰਾਂ ਨੂੰ ਬਿਮਾਰੀਆਂ ਕਿਸ ਕਿਸਮ ਦੀਆਂ ਲੱਗਦੀਆਂ ਸਾਡੇ ਇਲਾਕੇ ਦੇ ਵਿੱਚ? ਸਾਡੇ ਇਲਾਕੇ ਦੇ ਵਿੱਚ ਜ਼ਿਆਦਾ ਹੋ ਜਾਂਦੀ ਹੈ, ਆਮ ਇੱਕ ਜਿਹੜੀ ਆਉਂਦੀ ਹੈ ਉਹ ਮੋਕਰ ਆਉਂਦੀ ਹੈ, ਠੀਕ ਹੈ। ਤੇ ਉਹ ਗਲਘੋਟੂ ਦਾ ਇੱਕ ਬੁਖਾਰ ਚੜ੍ਹਦਾ ਹੁੰਦਾ ਸੀ, ਚਲੋ ਉਹ ਤੇ ਸਾਡੇ ਨਾਲ ਹੁਣ ਕਵਰ ਹੋ ਗਿਆ, ਜੂੰ ਦੇ ਟੀਕੇ ਨਿਕਲੇ ਨੇ ਨਾ, ਜਦੀਦ ਦੌਰ ਆ ਗਿਆ, ਉਹਦੇ ਨਾਲ ਟੀਕੇ ਦਾ ਕੰਮ ਠੀਕ ਹੋ ਗਿਆ। ਤੇ ਜਿਹੜਾ ਹੈ ਨਾ ਮੋਕਰ ਸ਼ੋਕਰ ਦਾ ਉਹ ਆਉਂਦਾ ਹੈ, ਉਹ ਵੀ ਚਲੋ ਮਤਲਬ ਉਹ ਦੇਸੀ ਨੁਕਸੇ ਦੇ ਨਾਲ ਜਿਹੜਾ ਦੇਸੀ ਇਲਾਜ ਕੀ ਜੇ? ਉਹ ਦੇਸੀ ਇਲਾਜ ਇਹ ਕਿ ਕੁਝ ਬਿਹਾ ਪਾਣੀ ਪਾਇਆ ਜਾਂਦਾ ਹੈ, ਕੁਝ ਕੋ ਗੁੜ ਕੋ ਦੁੱਧ ਕੋ ਆਈਆਂ ਆਈਟਮਾਂ ਲਾ ਕੇ ਦਿੱਤੀਆਂ ਜਾਂਦੀਆਂ ਨੇ। ਠੀਕ ਹੋ ਗਿਆ।
ਤੇ ਉਹ ਮੁਖਤਲਿਫ ਹੁੰਦਾ ਨਾ, ਕੋਈ ਕਈ ਡੰਗਰ ਸੂਣ ਵਾਲਾ ਹੁੰਦਾ ਉਹਦੀ ਦੇਸੀ ਇਲਾਜ ਹੁੰਦਾ, ਤੇ ਜਿਹੜਾ ਕੋਈ ਡੰਗਰ ਰੋਂਦਾ ਹੋਵੇ ਕੋਈ ਕੰਜ ਕੁੰਜ ਗੋਸ਼ਤ ਵਾਲਾ ਉਹਨੂੰ ਟੀਕੇ ਵਗੈਰਾ ਵੀ ਲਵਾ ਲਈਦੇ ਨੇ। ਠੀਕ ਹੋ ਗਿਆ। ਅੱਛਾ ਜੱਟ ਸਾਹਿਬ, ਸਾਨੂੰ ਤੁਸੀਂ ਦੱਸਿਆ ਕਿ ਮਾਸ਼ਾਅੱਲਾ ਤੁਸੀਂ 50 ਡੰਗਰ ਰੱਖੇ ਨੇ, ਤੇ 50 ਡੰਗਰਾਂ ਵਾਸਤੇ ਕਿੰਨਾ ਜਿਹੜਾ ਵੇ ਚਾਰਾ ਤੁਸੀਂ ਬੀਜਿਆ ਵੇ, ਕੀ ਦੱਸੋ ਨਾ ਰੂਟੀਨ ਇਹਨਾਂ ਜੀ ਸਾਡੇ ਕੋਲ ਤੇ ਰਕਬਾ ਕਾਫੀ ਹੈ, ਸਾਡੇ ਕੋਲ ਤਾਂ ਤਕਰੀਬਨ ਅਸਾਂ 35 ਤੋਂ 40 ਕਿੱਲੇ ਜਿਹੜਾ ਨਾ ਸਟਾਲਾ ਬੀਜਿਆ ਜੇ ਮਾਸ਼ਾਅੱਲਾ। ਤੇ ਉਹਦੇ ਵਿੱਚ ਇਹ ਵੇ ਕਿ ਕੁਝ ਸੇਲ ਵੀ ਕਰ ਲਈਦਾ, ਕੁਝ ਆਪਣੇ ਜਾਨਵਰਾਂ ਨੂੰ ਵੈਸੇ ਕਦੀ ਇਸ ਗੱਲ ਦਾ ਹਿਸਾਬ ਕਿਤਾਬ ਕਰਕੇ ਨਹੀਂ ਕਦੀ ਪਾਇਆ, ਤਾਂ ਕਿ ਸਾਡੇ ਕੋਲ ਰਕਬਾ ਕਾਫੀ ਹੈ, ਤਕਰੀਬਨ 80 ਕਿੱਲੇ ਅਸਾਂ ਪਹਿਲੀ ਵਾਈ ਹੈ। ਤੇ 50 ਡੰਗਰਾਂ ਨੂੰ ਰੱਖਣ ਵਾਸਤੇ ਕਿੰਨੀ ਜਗ੍ਹਾ ਬਣਾਈ ਜਾਏ ਜੇ ਸ਼ੈੱਡ ਦੀ ਜਿਹੜੀ ਜਗ੍ਹਾ ਵੇ? ਇਹ ਭਾਈਜਾਨ ਇੱਕ 20 ਤਕਰੀਬਨ ਜਗ੍ਹਾ ਬਣਦੀ ਜੇ। ਅੱਛਾ, ਇੱਕ ਵਿਗੇ ਦੇ ਵਿੱਚ 50 ਤੋਂ ਜ਼ਿਆਦਾ ਡੰਗਰ ਵੀ ਰੱਖੇ ਜਾ ਸਕਦੇ ਨੇ? ਆ ਰੱਖੇ ਜਾ ਸਕਦੇ ਨੇ, ਪਰ ਲੇਕਿਨ ਇਹਦੇ ਕੋਲ ਤਰਤੀਬ ਨਾਲ ਕੰਮ ਹੁੰਦਾ ਹੈ। ਹਾਂ ਤਰਤੀਬ ਨਾਲ ਨਹੀਂ, ਆਹ ਜਿੱਥੇ ਜਿੱਥੇ ਆਏ ਨੇ ਉੱਥੇ ਉੱਥੇ ਬੰਨ੍ਹ ਦਿੱਤੇ ਨੇ, ਜ਼ਰਾ ਕੋਈ ਕੰਮ ਖਿਲਾਰ 'ਚ ਸਾਡੀ ਜਗ੍ਹਾ ਆਪਣੀ ਆ ਚਾਰ ਚਫੇਰੇ। ਤੇ ਜੱਟ ਸਾਹਿਬ ਐਂਡ ਤੇ ਸਾਨੂੰ ਆਪਣੀ ਮੱਝਾਂ ਦੇ ਬਾਰੇ ਥੋੜੀ ਇਨਫੋਰਮੇਸ਼ਨ ਦਿਓ, ਮੱਝਾਂ ਵਿਖਾਓ ਕਿ ਤੁਹਾਡੇ ਕੋਲ ਕਿਹੜੀ ਕਿਹੜੀ ਨਸਲ ਦੀ ਮੱਝ ਤੇ ਸਾਰਿਆਂ ਨਾਲੋਂ ਚੰਗੀ ਮੱਝ ਕਿਹੜੀ ਹੈ? ਜੀ ਮੱਝ ਜਿਹੜੀ ਉਹ ਬੱਜੀ ਹੈ, ਇੱਕ ਸਾਡੀ ਉਹ ਮੱਝ ਬੱਜੀ ਨੀਲੀ ਰਾਵੀ ਦੀ, ਇੱਕ ਸਾਡੀ ਇਹ ਸਾਡੀ ਖਰੀਦ ਹੈ ਤਕਰੀਬਨ 3.5 ਲੱਖ ਰੁਪਏ ਦੀ। ਠੀਕ ਹੈ। ਤੇ ਐਂ ਸਾਡੇ ਕੋਲ ਕਾਫੀ ਆਈਟਮਾਂ ਬੱਜੀਆਂ ਨੇ ਜੱਟ ਸਾਹਿਬ, ਜੀਆਂ ਨੇ ਨਸਲਾਂ ਕੀ ਨੇ। ਵਜ੍ਹਾ ਕਿ ਛੁਟੀਕੀਆਂ ਵੀ ਨੇ ਤੇ ਮਹਿੰਗੀਆਂ ਵੀ ਨੇ? ਜਿ ਚਟੀਕੀਆਂ ਨਹੀਂ ਵੇਖਿਆ ਜਾਂਦਾ, ਵੇਖੀ ਜਾਂਦੀ ਨਸਲ। ਅੱਛਾ। ਇਹਨਾਂ ਦਾ ਥਣ ਵੇਖੋ, ਇਹਨਾਂ ਦਾ ਜਿਹੜਾ ਇਹ ਦੁੱਧ ਵੇਖੋ, ਦੁੱਧ ਦੀ ਐਵਰੇਜ ਵੇਖੋ, ਉਹ ਵੇਖੀ ਜਾਂਦੀ ਹੈ। ਚਟੀਕੀ ਦਾ ਨਹੀਂ ਹੁੰਦਾ, ਇਹ ਵੇਖੀ ਦੇ ਨੇ ਸਿੱਧੀ ਪੱਧਰੀ ਹੋਣੀ ਚਾਹੀਦੀ ਹੈ। ਅੱਛਾ। ਠੀਕ ਹੈ। ਹੁਣ ਸਾਡੇ ਕੋਲ ਕਾਫੀ ਸਾਰੀਆਂ ਆਈਟਮਾਂ ਬੱਜੀਆਂ ਨੇ ਜਿਹੜੀਆਂ ਬੜੀਆਂ ਬੜੀਆਂ ਉੱਚੀਆਂ ਲੰਬੀਆਂ ਜੜੀਆਂ ਵੀ ਹੈ ਨੇ, ਪਰ ਲੇਕਿਨ ਉਹਨਾਂ ਦਾ ਇਹ ਵੇਖੋ, ਉਹਨਾਂ ਦੀ ਦੁੱਧ ਦੀ ਥੋੜੀ ਜਿਹੀ ਆ ਕੇ ਤੇ ਪੈਦਾਵਾਰ ਘਟ ਜਾਂਦੀ ਹੈ। ਇਹ ਕਿੰਨੇ ਸੂਏ ਜੇ? ਇਹ ਜੀ ਦੂਜੇ ਸੋਏ ਜੇ। ਤੇ ਕਿੰਨਾ ਦੁੱਧ ਦੇ ਰਹੀਆਂ ਜੇ? ਇਹ ਦੁੱਧ ਦੇ ਰਹੀਆਂ ਜੇ ਸਾਨੂੰ ਇਸ ਟਾਈਮ 12 ਕਿਲੋ ਇੱਕ ਟਾਈਮ ਦਾ? ਇੱਕ ਟਾਈਮ ਦਾ। 24 ਕਿਲੋ ਦੋ ਟਾਈਮਾਂ ਦਾ ਜੀ। ਕਦੀ ਚੋ ਕੇ ਚੈੱਕ ਕਰ ਲਈਏ? ਇਨਸ਼ਾਅੱਲਾ ਜ਼ਰੂਰ, ਸ਼ਾਮੀ ਆ ਜਾਈਏ। ਮੈਂ ਨਾ ਜ਼ਰੂਰ। ਜ਼ਿੰਦਾਬਾਦ। ਅੱਜ ਫਿਰ ਕੋਸ਼ਿਸ਼ ਕਰਾਂਗੇ ਤੁਹਾਡੀ ਸ਼ਾਮੀ ਦਾ ਨਾ ਧਾਰ ਵੀ ਦੇਖੀਏ। ਜ਼ਬਰਦਸਤ। ਕਿਸੇ ਦੋਸਤ ਨੇ ਮੱਝਾਂ ਲੈਣੀਆਂ ਹੋਣ ਜਾਂ ਮੱਝਾਂ ਦੇ ਹਵਾਲੇ ਨਾਲ ਕੋਈ ਮਾਲੂਮਾਤ ਲੈਣੀ ਹੋਏ ਤੇ ਤੁਹਾਡੇ ਨਾਲ ਰਾਬਤਾ ਕਰ ਸਕਦਾ ਹੈ? ਜ਼ਰੂਰ ਕਰੇ ਇਨਸ਼ਾਅੱਲਾ। ਤੇ ਕੋਈ ਦੱਸੋ ਰਾਬਤਾ ਨੰਬਰ। 0342 ਅੱਛਾ। 490 190 4। ਅਲੀ ਹਸਨ ਚੀਮਾ ਮੇਰਾ ਨਾਂ ਹੈ। ਠੀਕ ਹੈ। ਭੋਪਾਲ ਵਾਲਾ ਤੋਂ ਬਲਾਚ ਕਰਨਾ ਵਾ ਮੈਂ। ਠੀਕ ਹੈ। ਤੇ ਇਨਸ਼ਾਅੱਲਾ ਕਿਸੇ ਭਾਈ ਨੂੰ ਕਿਸੇ ਡੰਗਰ ਦੀ ਮਾਲੂਮਾਤ ਜਾਂ ਕਿਸੇ ਦਾ ਕੋਈ ਰੇਟ ਜਾਂ ਕਿਸੇ ਨੂੰ ਚਾਹੀਦੀ ਹੋਏ ਜੀ ਤੇ ਉਹ ਜ਼ਰੂਰ ਸਾਡੇ ਨਾਲ ਰਾਬਤਾ ਕਰੇ। ਠੀਕ ਹੈ। ਜ਼ਿੰਦਾਬਾਦ। ਇਨਸ਼ਾਅੱਲਾ ਉਹਨੂੰ ਮਜ਼ਾ ਆਏਗਾ ਸਾਡੇ ਨਾਲ ਕੰਮ ਕਰਨ ਦਾ। ਇਨਸ਼ਾਅੱਲਾ ਜੀ।